23 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਬਹੁਗਿਣਤੀ ਕੈਨੇਡਾ ਨਿਵਾਸੀ ਐਂਡਰਿਊ ਸ਼ੀਅਰ ਨੂੰ ਟੋਰੀ ਪਾਰਟੀ ਦੀ ਲੀਡਰਸ਼ਿਪ ਤੋਂ ਹਟਾਏ ਜਾਣ ਦੇ ਹੱਕ ਵਿੱਚ ਘੱਟੋ ਘੱਟ 32 ਹਲਕਿਆਂ ਦੇ ਵਿੱਚ ਲਿਬਰਲਾਂ ਅਤੇ NDP ਦੇ ਸਮਰਥਕਾਂ ਦੀਆਂ ਵੋਟਾਂ ਵੰਡੇ ਜਾਣ 'ਤੇ ਹੋਇਆ ਟੋਰੀਆਂ ਨੂੰ ਫਾਇਦਾ। ਇਸ ਵਾਰ ਕੈਨੇਡਾ ਦੀ ਚੋਣ ਪ੍ਰਕਿਰਿਆ ਵਿੱਚ 17.9 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ। ਹੁਣ ਖਬਰਾਂ ਦਾ ਵਿਸਥਾਰ। ਬਹੁਗਿਣਤੀ ਕੈਨੇਡਾ ਨਿਵਾਸੀ ਚਾਹੁੰਦੇ ਨੇ ਕਿ ਐਂਡਰਿਊ ਸ਼ੀਅਰ ਨੂੰ ਟੋਰੀ ਪਾਰਟੀ ਦੀ ਲੀਡਰਸ਼ਿਪ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਚੇਤੇ ਰਹੇ, ਫੈਡਰਲ ਚੋਣਾਂ ਵਿੱਚ ਟੋਰੀ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ। ਟੋਰੀ ਪਾਰਟੀ ਨੂੰ ਉਮੀਦ ਸੀ ਕਿ ਇਸ ਵਾਰ ਉਹ ਬਹੁਗਿਣਤੀ ਸਰਕਾਰ ਬਣਾਵੇਗੀ, ਪਰੰਤੂ ਟੋਰੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜਦੋਂ ਕਿ ਸੱਤਾਧਾਰੀ ਲਿਬਰਲ ਪਾਰਟੀ ਨੇ ਟੋਰੀ ਪਾਰਟੀ ਨੂੰ ਕਿਤੇ ਵੱਧ ਸੀਟਾਂ ਹਾਸਲ ਕੀਤੀਆਂ। ਭਾਵੇਂ ਲਿਬਰਲ ਪਾਰਟੀ ਕੋਲ ਵੀ ਬਹੁਗਿਣਤੀ ਨਹੀਂ ਹੈ, ਪਰੰਤੂ ਲਿਬਰਲ ਪਾਰਟੀ ਸਰਕਾਰ ਬਣਾਉਣ ਦੀ ਹਾਲਤ ਵਿੱਚ ਹੈ ਅਤੇ ਸੰਭਵ ਹੈ ਕਿ ਉਹ ਬਲਾਕ ਵਕਵਾ ਜਾਂ NDP ਨਾਲ ਰਲ ਕੇ ਸਰਕਾਰ ਬਣਾਵੇ ਅਤੇ ਆਪਣੇ ਤੌਰ 'ਤੇ ਵੀ ਸਰਕਾਰ ਬਣਾ ਸਕਦੀ ਹੈ, ਕਿਉਂਕਿ ਉਸ ਦੇ ਕੋਲ ਕਿਤੇ ਵੱਧ ਸੀਟਾਂ ਨੇ। ਅਤੇ ਟੋਰੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ 'ਤੇ ਅੰਦਰੂਨੀ ਤੌਰ 'ਤੇ ਬਾਹਰੀ ਤੌਰ 'ਤੇ ਲੀਡਰਸ਼ਿਪ ਤੋਂ ਲਾਂਭੇ ਹੋਣ ਲਈ ਦਬਾਅ ਵਧਣਾ ਸ਼ੁਰੂ ਹੋ ਚੁੱਕਿਆ ਹੈ। ਇਪਸੋਸ ਰੀਡ ਏਜੰਸੀ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 63% ਕੈਨੇਡੀਅਨ ਨਿਵਾਸੀ ਚਾਹੁੰਦੇ ਨੇ ਕਿ ਐਂਡਰਿਊ ਸ਼ੀਅਰ ਨੂੰ ਚੱਲਦਾ ਕੀਤਾ ਜਾਵੇ, ਪਰੰਤੂ ਸ਼ੀਅਰ ਦਾ ਕਹਿਣਾ ਹੈ ਕਿ ਉਹਨਾਂ ਦਾ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਡਿੱਗਣ ਦਾ ਇੰਤਜ਼ਾਰ ਕਰਨਗੇ ਅਤੇ ਅਗਲੀ ਚੋਣ ਦੇ ਵਿੱਚ ਜਸਟਿਨ ਟਰੂਡੋ ਨਾਲ 10 ਪੰਜਾਂ ਲੈਣ ਲਈ ਤਿਆਰ ਨੇ। ਘੱਟੋ ਘੱਟ 32 ਹਲਕਿਆਂ ਦੇ ਵਿੱਚ ਲਿਬਰਲ ਪਾਰਟੀ ਤੇ NDP ਦੇ ਵਿਚਾਲੇ ਵੋਟਾਂ ਵੰਡੀਆਂ ਜਾਣ ਕਰਕੇ ਟੋਰੀਆਂ ਨੂੰ ਸਿੱਧੇ ਤੌਰ 'ਤੇ ਫਾਇਦਾ ਹੋਇਆ ਹੈ। ਇਸ ਗੱਲ ਦਾ ਖੁਲਾਸਾ CBC ਵੱਲੋਂ ਕੀਤਾ ਗਿਆ ਹੈ। CBC ਨੇ 87 ਹਲਕਿਆਂ ਦੇ ਵਿੱਚ ਪਈਆਂ ਵੋਟਾਂ ਦਾ ਮੁਲਾਂਕਣ ਕੀਤਾ ਹੈ, ਜਿਸ ਤੋਂ ਪਿੱਛੋਂ ਸਿੱਟਾ ਕੱਢਿਆ ਗਿਆ ਕਿ 32 ਸੀਟਾਂ ਅਜਿਹੀਆਂ ਸਨ ਜਿੱਥੇ ਸਿੱਧੇ ਤੌਰ 'ਤੇ ਟੋਰੀਆਂ ਨੂੰ ਫਾਇਦਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਹਲਕਿਆਂ ਵਿੱਚ ਲਿਬਰਲ ਪਾਰਟੀ ਤੇ NDP ਦੀਆਂ ਵੋਟਾਂ ਆਪਸ ਵਿੱਚ ਵੰਡੀਆਂ ਗਈਆਂ ਸਨ। ਅਨੇਕਾਂ ਅੱਗੇ ਵਧੂ ਵਿਚਾਰਾਂ ਵਾਲੇ ਗਰੁੱਪ ਇਹ ਤਾੜਨਾ ਕਰਦੇ ਆ ਰਹੇ ਸਨ ਕਿ ਜੇਕਰ ਲਿਬਰਲ ਪਾਰਟੀ ਤੇ NDP ਦੇ ਵਿਚਾਲੇ ਵੋਟਾਂ ਵੰਡੀਆਂ ਗਈਆਂ ਤਾਂ ਟੋਰੀਆਂ ਨੂੰ ਸਿੱਧਾ ਫਾਇਦਾ ਹੋ ਸਕਦਾ ਹੈ ਅਤੇ ਉਹਨਾਂ ਨੂੰ ਸੱਤਾ ਤੋਂ ਬਾਹਰ ਰੱਖਣ ਦੇ ਲਈ ਜ਼ਰੂਰੀ ਹੈ ਕਿ ਲੋਕ ਰਣਨੀਤਿਕ ਤੌਰ 'ਤੇ ਸੋਚ ਵਿਚਾਰ ਕੇ ਵੋਟਾਂ ਪਾਉਣ ਅਤੇ ਵੋਟਾਂ ਨੂੰ ਨਾ ਵੰਡਣ, ਨਹੀਂ ਤਾਂ ਇਸ ਦਾ ਸਿੱਧਾ ਫਾਇਦਾ ਸੱਜੇ ਪੱਖੀ ਤਾਕਤਾਂ ਨੂੰ ਹੋਵੇਗਾ। ਅਖੀਰ 32 ਸੀਟਾਂ ਦੇ ਵਿੱਚ ਅਜਿਹਾ ਹੀ ਹੋਇਆ ਹੈ ਅਤੇ ਪਤਾ ਲੱਗਦਾ ਹੈ ਕਿ ਇਹਨਾਂ ਸੀਟਾਂ ਵਿੱਚ ਇਹਨਾਂ ਦੋ ਅੱਗੇ ਵਧੂ ਪਾਰਟੀਆਂ ਦੀ ਵੋਟਾਂ ਆਪਸ ਵਿੱਚ ਵੰਡੀਆਂ ਗਈਆਂ, ਜਿਸ ਨਾਲ ਟੋਰੀ ਨੂੰ ਵੱਡਾ ਫਾਇਦਾ ਹੋਇਆ ਹੈ। ਇਹਨਾਂ ਸੀਟਾਂ ਦੇ ਵਿੱਚ ਐਬਟਸਫੋਰਡ ਦਾ ਉਹ ਹਲਕਾ ਵੀ ਸ਼ਾਮਲ ਹੈ ਜਿੱਥੋਂ ਜੱਦੀ ਸਿੱਧੂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੁੰਦੇ ਸਨ। ਵੋਟਾਂ ਵੰਡੀਆਂ ਜਾਣ ਕਰਕੇ ਇਹ ਹਲਕਾ ਲਿਬਰਲ ਪਾਰਟੀ ਤੋਂ ਖੁੱਸ ਕੇ ਟੋਰੀਆਂ ਕੋਲ ਚਲਾ ਗਿਆ ਹੈ। ਇਸੇ ਤਰ੍ਹਾਂ ਸਾਊਥ ਸਰੀ ਦਾ ਹਲਕਾ ਵੀ ਲਿਬਰਲ ਪਾਰਟੀ ਤੋਂ ਖੁੱਸ ਕੇ ਟੋਰੀਆਂ ਕੋਲ ਚਲਾ ਗਿਆ। ਇਸ ਵਾਰ ਦੀ ਚੋਣ ਪ੍ਰਕਿਰਿਆ ਵਿੱਚ 17.9 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ। ਅਖੀਰਲੇ ਅੰਕੜਿਆਂ ਮੁਤਾਬਕ ਕੈਨੇਡਾ ਦੀ 21 ਅਕਤੂਬਰ ਦੀ ਚੋਣ ਦੇ ਵਿੱਚ ਕੁੱਲ 17.9 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਅਤੇ ਅਜਿਹੇ ਲੋਕਾਂ ਦੀ ਸੰਖਿਆ 65.9% ਸੀ, ਯਾਨੀ ਕਿ 66% ਦੇ ਲਗਭਗ ਲੋਕਾਂ ਨੇ ਵੋਟਾਂ ਪਾਈਆਂ, ਜਦੋਂ ਕਿ 2015 ਦੇ ਵਿੱਚ ਵੋਟ ਪਾਉਣ ਵਾਲਿਆਂ ਦੀ ਸੰਖਿਆ 68.5% ਸੀ। ਯਾਨੀ ਪਿਛਲੀ ਚੋਣ ਨਾਲੋਂ ਇਸ ਵਾਰ ਵੋਟ ਪਾਉਣ ਵਾਲਿਆਂ ਦੀ ਸੰਖਿਆ ਘਟੀ ਹੈ। ਇਸ ਵਾਰ ਦੀ ਫੈਡਰਲ ਚੋਣ ਵਿੱਚ ਕੁੱਲ 10 ਮੂਲ ਵਾਸੀ MP ਚੁਣੇ ਗਏ ਨੇ। ਇਹਨਾਂ ਵਿੱਚੋਂ ਸਭ ਤੋਂ ਵੱਧ MP ਲਿਬਰਲ ਪਾਰਟੀ ਵੱਲੋਂ ਚੁਣੇ ਗਏ ਨੇ। ਲਿਬਰਲ ਪਾਰਟੀ ਵੱਲੋਂ 5 ਮੂਲ ਵਾਸੀ MP ਚੁਣੇ ਗਏ ਨੇ, ਜਦੋਂ ਕਿ NDP ਵੱਲੋਂ 3 ਅਤੇ ਇਸੇ ਤਰ੍ਹਾਂ ਗ੍ਰੀਨ ਪਾਰਟੀ ਵੱਲੋਂ ਵੀ 1 ਮੂਲ ਵਾਸੀ MP ਚੁਣਿਆ ਗਿਆ ਹੈ ਅਤੇ 1 ਮੂਲ ਵਾਸੀ ਨੇ ਆਜ਼ਾਦ ਤੌਰ 'ਤੇ ਚੋਣ ਜਿੱਤੀ ਹੈ। ਇਹ ਜੋਡੀ ਵਿਲਸਨ ਰਿਬੋਲਡ ਹੈ, ਜਿਹੜੀ ਪਿਛਲੀ ਵਾਰ ਲਿਬਰਲ ਪਾਰਟੀ ਦੀ MP ਹੁੰਦੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦਾਂ ਦੇ ਚੱਲਦੇ ਉਸਨੂੰ ਲਿਬਰਲ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸਨੇ ਆਜ਼ਾਦ ਚੋਣ ਲੜੀ ਸੀ ਅਤੇ ਉਹ ਆਜ਼ਾਦ MP ਬਣ ਕੇ ਹੁਣ ਪਾਰਲੀਮੈਂਟ ਵਿੱਚ ਬੈਠੇਗੀ। ਇਸ ਵਾਰ ਦੀ ਫੈਡਰਲ ਚੋਣ ਵਿੱਚ 6 ਦਸਤਾਰਧਾਰੀ ਸਿੱਖ MP ਚੁਣੇ ਗਏ ਨੇ, ਜਿਨ੍ਹਾਂ ਵਿੱਚ ਲਿਬਰਲ ਪਾਰਟੀ ਦੇ 3 MP ਸ਼ਾਮਲ ਨੇ, ਜਿਨ੍ਹਾਂ ਵਿੱਚ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਅਤੇ ਨਵਦੀਪ ਸਿੰਘ ਬੈਂਸ ਸ਼ਾਮਲ ਨੇ। ਇਹਨਾਂ ਤਿੰਨਾਂ ਨੂੰ ਮੁੜ ਤੋਂ ਚੁਣਿਆ ਗਿਆ ਹੈ ਅਤੇ NDP ਦੇ ਕੌਮੀ ਨੇਤਾ ਜਗਮੀਤ ਸਿੰਘ ਖੁਦ ਵੀ ਦਸਤਾਰਧਾਰੀ ਸਿੱਖ ਨੇ ਅਤੇ ਇਸ ਪਾਰਟੀ ਵੱਲੋਂ ਚੁਣੇ ਗਏ ਇੱਕੋ ਇੱਕ ਦਸਤਾਰਧਾਰੀ ਸਿੱਖ MP ਨੇ। ਉਹਨਾਂ ਦੇ ਬਾਕੀ ਦੇ ਦਸਤਾਰਧਾਰੀ ਸਿੱਖ ਉਮੀਦਵਾਰਾਂ 'ਚੋਂ ਕੋਈ ਵੀ ਨਹੀਂ ਜਿੱਤ ਸਕਿਆ। ਟੋਰੀ ਪਾਰਟੀ ਵੱਲੋਂ ਵੀ 2 ਦਸਤਾਰਧਾਰੀ ਸਿੱਖ MP ਚੁਣੇ ਗਏ ਨੇ, ਜਿਨ੍ਹਾਂ ਵਿੱਚ ਟਿਮ ਉੱਪਲ ਅਤੇ ਜਸਰਾਜ ਸਿੰਘ ਹੱਲਨ ਸ਼ਾਮਲ ਨੇ। ਟਿਮ ਉੱਪਲ ਪਹਿਲਾਂ ਵੀ ਟੋਰੀ ਪਾਰਟੀ ਦੇ MP ਰਹਿ ਚੁੱਕੇ ਨੇ ਅਤੇ ਮੰਤਰੀ ਵੀ, ਜਦੋਂ ਕਿ ਜਸਰਾਜ ਸਿੰਘ ਹੱਲਨ ਪਹਿਲੀ ਵਾਰ MP ਚੁਣੇ ਗਏ ਨੇ। ਓਟਵਾ ਦੇ ਵਿਵਾਦਗ੍ਰਸਤ ਸਿਟੀ ਕੌਂਸਲਰ ਰਿਕ ਚੀਅਰਾਲੀ ਨੂੰ ਲੰਮੀ ਛੁੱਟੀ 'ਤੇ ਭੇਜਣ ਬਾਰੇ ਵਿਚਾਰਾਂ ਸ਼ੁਰੂ ਹੋ ਚੁੱਕੀਆਂ ਨੇ। ਉਹਨਾਂ ਦੇ ਖਿਲਾਫ ਇੱਕ ਹੋਰ ਔਰਤ ਨੇ ਅਸ਼ਲੀਲ ਗੱਲਾਂ ਕਰਨ ਦਾ ਦੋਸ਼ ਲਾ ਦਿੱਤਾ ਹੈ। ਕੁੱਲ 13 ਔਰਤਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਓਟਵਾ ਦੇ ਸਿਟੀ ਕੌਂਸਲਰ ਰਿਕ ਚੀਅਰਾਲੀ ਉਹਨਾਂ ਨਾਲ ਅਸ਼ਲੀਲ ਗੱਲਾਂ ਕਰਦੇ ਰਹੇ ਨੇ ਅਤੇ ਇਸ ਮਾਮਲੇ ਨੂੰ ਲੈ ਕੇ ਸਿਟੀ ਕੌਂਸਲ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਟੀ ਦੇ ਮੇਅਰ ਨੇ
ਕਿਹਾ ਕਿ ਉਹਨਾਂ ਨੂੰ ਲੰਮੀ ਛੁੱਟੀ 'ਤੇ ਭੇਜਣ ਬਾਰੇ ਵਿਚਾਰਾਂ ਸ਼ੁਰੂ ਹੋ ਚੁੱਕੀਆਂ ਨੇ। ਮੌਂਟਰੀਆਲ ਵਿੱਚ ਘਰ ਵਿੱਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਹ ਲਾਸ਼ਾਂ ਇੱਕ ਮਰਦ ਤੇ 2 ਬੱਚੀਆਂ ਦੀਆਂ ਨੇ ਅਤੇ ਮਰਨ ਵਾਲੇ ਬੱਚਿਆਂ ਦੀ ਉਮਰ 7 ਅਤੇ 5 ਸਾਲ ਦੱਸੀ ਜਾ ਰਹੀ ਹੈ। ਮਰਨ ਵਾਲੇ ਬੱਚਿਆਂ 'ਚੋਂ ਇੱਕ ਮੁੰਡਾ ਸੀ ਤੇ ਇੱਕ ਕੁੜੀ ਸੀ। ਦੱਸਿਆ ਜਾਂਦਾ ਕਿ ਘਰ ਵਿੱਚ ਰਹਿ ਰਹੀ ਔਰਤ ਜਦੋਂ ਘਰ ਵਾਪਸ ਆਈ ਤਾਂ ਉਸਨੇ ਵੇਖਿਆ ਕਿ ਘਰ ਵਿੱਚ 3 ਵਿਅਕਤੀ ਮ੍ਰਿਤਕ ਪਏ ਹੋਏ ਨੇ, ਜਿਨ੍ਹਾਂ ਵਿੱਚ ਮਰਦ ਅਤੇ 2 ਬੱਚੇ ਸ਼ਾਮਲ ਨੇ। ਉਕਤ ਔਰਤ ਦਾ ਇਸ ਮਰਦ ਨਾਲ ਜਾਂ ਬੱਚਿਆਂ ਨਾਲ ਕੀ ਰਿਸ਼ਤਾ ਹੈ, ਇਸ ਦੇ ਬਾਰੇ ਕੋਈ ਸਪਸ਼ਟ ਨਹੀਂ ਕੀਤਾ ਗਿਆ, ਪਰੰਤੂ ਉਸਨੇ ਪੁਲਿਸ ਨੂੰ ਤੁਰੰਤ ਕਾਲ ਕੀਤਾ। ਪੁਲਿਸ ਦਾ ਮੰਨਣਾ ਹੈ ਕਿ ਇਹ ਹੱਤਿਆਵਾਂ ਤੇ ਆਤਮ ਹੱਤਿਆ ਦਾ ਮਾਮਲਾ ਹੋ ਸਕਦਾ ਹੈ। ਪੁਲਿਸ ਦਾ ਅਨੁਮਾਨ ਹੈ ਕਿ ਸ਼ਾਇਦ ਉਕਤ ਵਿਅਕਤੀ ਨੇ ਇਹਨਾਂ ਬੱਚਿਆਂ ਨੂੰ ਕਤਲ ਕਰਨ ਤੋਂ ਬਾਅਦ ਆਤਮ ਹੱਤਿਆ ਕਰ ਲਈ ਹੋਵੇ। ਫਿਲਹਾਲ ਮਾਮਲੇ ਦੀ ਪੜਤਾਲ ਜਾਰੀ ਹੈ। ਕੱਲ੍ਹ ਕੈਨੇਡਾ ਭਰ ਵਿੱਚ 5 ਵਰ੍ਹੇ ਪਹਿਲਾਂ ਕਤਲ ਕੀਤੇ ਗਏ ਫੌਜੀ ਨੂੰ ਯਾਦ ਕੀਤਾ ਗਿਆ। ਕਾਰਪੋਰਲ ਨੈਥਨ ਸਿਰਲੋ ਦੀ ਇੱਕ ਅੱਤਵਾਦੀ ਹਮਲੇ ਵਿੱਚ ਮੌਤ ਹੋਈ ਸੀ। ਉਹ ਆਟਵਾ ਦੇ ਵਿੱਚ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਬਣੇ ਸਮਾਰਕ ਦੇ ਬਾਹਰ ਰਾਖੀ 'ਤੇ ਬੈਠਾ ਸੀ ਜਦੋਂ ਇੱਕ ਅੱਤਵਾਦੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਵਿੱਚ ਮਾਈਕਲ ਜ਼ੇਹਾਬ ਬੀਬੋ ਸ਼ਾਮਲ ਸੀ ਅਤੇ ਉਸ ਦੀ ਬਗਰੋਂ ਪੁਲਿਸ ਹੱਥੋਂ ਮੌਤ ਹੋ ਗਈ ਸੀ। ਨੈਥਨ ਸਿਰਲੋ ਨੂੰ ਕੱਲ੍ਹ ਪੂਰੇ ਕੈਨੇਡਾ ਵਿੱਚ ਯਾਦ ਕੀਤਾ ਗਿਆ। ਉਸ ਦੀ ਮੌਤ ਦੀ 5ਵੀਂ ਵਰ੍ਹੇਗੰਢ 'ਤੇ ਪੂਰੇ ਕੈਨੇਡਾ ਵਿੱਚ ਉਸ ਨੂੰ ਨਾਇਕਾ ਵਾਂਗ ਯਾਦ ਕੀਤਾ ਗਿਆ। ਚੇਤੇ ਰਹੇ, ਇਹ ਵਾਰਦਾਤ 22 ਅਕਤੂਬਰ 2014 ਨੂੰ ਵਾਪਰੀ ਸੀ ਅਤੇ ਇਸਨੇ ਪੂਰੀ ਦੁਨੀਆ ਦਾ ਧਿਆਨ ਖਿੱਚ ਲਿਆ ਸੀ। ਐਬਟਸਫੋਰਡ ਵਿੱਚ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਇਹ ਘਟਨਾ ਗੈਸ ਸਟੇਸ਼ਨ 'ਤੇ ਵਾਪਰੀ ਹੈ। ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਉੱਧਰ ਚਿਲਾਵੈਗ ਦੇ ਡਾਊਨਟਾਊਨ ਇਲਾਕੇ ਵਿੱਚ ਵੀ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਅਤੇ ਉਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਸ ਸਮੇਂ ਲਾਈਫ ਸਪੋਰਟ ਸਿਸਟਮ 'ਤੇ ਹੈ। ਮਾਮਲੇ ਦੀ ਪੜਤਾਲ ਜਾਰੀ ਹੈ। ਅਜੇ ਤੱਕ ਕੋਈ ਸ਼ੱਕੀ ਵਿਅਕਤੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਗ੍ਰੈਟਾ ਥਨਬਰਗ ਹੁਣ ਵੈਂਕੂਵਰ ਪਹੁੰਚ ਰਹੀ ਹੈ। ਸ਼ੁੱਕਰਵਾਰ ਨੂੰ ਵੈਂਕੂਵਰ ਦੀ ਆਰਟ ਗੈਲਰੀ ਦੇ ਬਾਹਰ ਵਾਤਾਵਰਣ ਪ੍ਰੇਮੀਆਂ ਦੇ ਇਕੱਠ ਨੂੰ ਸੰਬੋਧਨ ਕਰੇਗੀ। ਗ੍ਰੈਟਾ ਥਨਬਰਗ ਸਵੀਡਿਸ਼ ਬੱਚੀ ਹੈ ਅਤੇ ਉਸਨੇ ਪੂਰੀ ਦੁਨੀਆ ਦਾ ਧਿਆਨ ਖਿੱਚ ਲਿਆ ਹੈ। ਉਸਨੇ ਕਿਸ਼ਤੀ ਉੱਪਰ ਚੜ੍ਹ ਕੇ ਐਟਲਾਂਟਿਕ ਸਮੁੰਦਰ ਪਾਰ ਕੀਤਾ ਸੀ ਤੇ ਨਿਊਯਾਰਕ ਪਹੁੰਚੀ ਸੀ ਅਤੇ ਵਾਤਾਵਰਣ ਦੇ ਸੁਧਾਰ ਲਈ ਦੁਨੀਆ ਭਰ ਵਿੱਚ ਸੁਨੇਹਾ ਦਿੰਦੀ ਆ ਰਹੀ ਹੈ, ਜਿਸ ਕਾਰਨ ਉਸ ਦਾ ਵਾਤਾਵਰਣ ਪ੍ਰੇਮੀਆਂ ਵਿੱਚ ਕਾਫੀ ਆਦਰ ਮਾਣ ਹੈ ਅਤੇ ਸਤਿਕਾਰ ਵੀ। ਉਹ ਹਾਲ ਹੀ ਵਿੱਚ ਐਲਬਰਟਾ ਵੀ ਗਈ ਸੀ ਅਤੇ ਹੁਣ ਉਹ ਵੈਂਕੂਵਰ ਪਹੁੰਚ ਰਹੀ ਹੈ ਅਤੇ ਵਾਤਾਵਰਣ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਮੀਦ ਕੀਤੀ ਜਾ ਰਹੀ ਕਿ ਵੈਂਕੂਵਰ ਦੀ ਆਰਟ ਗੈਲਰੀ ਦੇ ਬਾਹਰ ਸ਼ੁੱਕਰਵਾਰ ਨੂੰ ਵੱਡੀ ਰੈਲੀ ਕੱਢੀ ਜਾਵੇਗੀ ਅਤੇ ਗ੍ਰੈਟਾ ਥਨਬਰਗ ਉਸ ਵਿੱਚ ਸ਼ਿਰਕਤ ਕਰੇਗੀ। ਇਸ ਤੋਂ ਇਲਾਵਾ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਇਸ ਵਿੱਚ ਸ਼ਾਮਲ ਹੋਣਗੇ। ਤੇ ਅੰਤ ਵਿੱਚ ਤਬਸਰਾ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਦੇ ਇਮਤਿਹਾਨ ਦੀਆਂ ਘੜੀਆਂ ਸ਼ੁਰੂ ਹੋ ਚੁੱਕੀਆਂ ਨੇ। ਜਗਮੀਤ ਸਿੰਘ ਦੀ ਅਗਵਾਈ ਦੇ ਵਿੱਚ NDP ਦੀ ਹਾਲ ਵਿੱਚ ਹੋਈ ਫੈਡਰਲ ਚੋਣ ਦੌਰਾਨ ਕਾਰਗੁਜ਼ਾਰੀ ਕਾਫੀ ਮਾੜੀ ਸੀ, ਜਿਸ ਕਾਰਨ NDP ਨੂੰ ਕਾਫੀ ਨੁਕਸਾਨ ਹੋਇਆ ਹੈ। ਪਿਛਲੀ ਦਫਾ NDP ਦੇ ਕੋਲ ਪਾਰਲੀਮੈਂਟ ਵਿੱਚ 39 ਸੀਟਾਂ ਸਨ, ਜਿਹੜੀਆਂ ਇਸ ਵਾਰ ਘਟ ਕੇ 24 ਰਹਿ ਗਈਆਂ ਨੇ, ਜਿਸ ਕਾਰਨ ਜਗਮੀਤ ਸਿੰਘ ਉੱਪਰ ਲੀਡਰਸ਼ਿਪ ਤੋਂ ਲਾਂਭੇ ਹੋਣ ਲਈ ਦਬਾਅ ਪੈ ਸਕਦਾ ਹੈ। ਜਗਮੀਤ ਸਿੰਘ ਨੂੰ ਉਮੀਦ ਹੈ ਕਿ ਇਸ ਸਮੇਂ ਸੱਤਾਧਾਰੀ ਲਿਬਰਲ ਪਾਰਟੀ ਆਪਣੀ ਸਰਕਾਰ ਚਲਾਉਣ ਦੀ ਖਾਤਰ ਉਹਨਾਂ ਤੋਂ ਸਹਿਯੋਗ ਲਵੇਗੀ। ਲਿਬਰਲ ਪਾਰਟੀ ਨੂੰ ਭਾਰੀ ਬਹੁਮਤ ਨਹੀਂ ਮਿਲਿਆ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਲਿਬਰਲ ਪਾਰਟੀ ਨੂੰ ਸਰਕਾਰ ਚਲਾਉਣ ਲਈ ਉਹਨਾਂ ਤੋਂ ਸਹਿਯੋਗ ਲੈਣਾ ਪਵੇਗਾ ਅਤੇ ਜੇਕਰ ਅਜਿਹਾ ਹੋ ਗਿਆ ਅਤੇ ਸੱਤਾ ਦੀ ਤਕੜੀ ਦਾ ਬੋਦਾ ਜਗਮੀਤ ਸਿੰਘ ਦੇ ਹੱਥ ਵਿੱਚ ਆ ਗਿਆ ਤਾਂ ਉਹ ਸਰਕਾਰ ਉੱਪਰ ਦਬਾਅ ਪਾ ਕੇ ਲੋਕਾਂ ਨੂੰ ਕਈ ਕਿਸਮ ਦੇ ਫਾਇਦੇ ਦਵਾ ਸਕਣਗੇ ਅਤੇ ਇਸ ਵਿੱਚ ਹੀ ਜਗਮੀਤ ਸਿੰਘ ਤੇ ਉਹਨਾਂ ਦੀ ਪਾਰਟੀ ਦੀ ਭਲਾਈ ਹੈ। ਪਰੰਤੂ ਜੇਕਰ ਲਿਬਰਲ ਪਾਰਟੀ ਨੇ ਉਹਨਾਂ ਨੂੰ ਅਜਿਹਾ ਮੌਕਾ ਨਾ ਦਿੱਤਾ ਅਤੇ ਮੌਕਾ ਕਿਸੇ ਹੋਰ ਪਾਰਟੀ ਨੂੰ ਦੇ ਦਿੱਤਾ ਗਿਆ ਤਾਂ ਉਸ ਹਾਲਤ ਵਿੱਚ ਜਗਮੀਤ ਸਿੰਘ ਉੱਪਰ ਲੀਡਰਸ਼ਿਪ ਤੋਂ ਲਾਂਭੇ ਹੋਣ ਲਈ ਦਬਾਅ ਵੱਧ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਜਗਮੀਤ ਸਿੰਘ ਦੀ ਸਰਵੇਖਣਾਂ ਵਿੱਚ ਕਾਫੀ ਚੜ੍ਹਾਈ ਰਹੀ, ਪਰੰਤੂ ਅਖੀਰ ਵਿੱਚ ਸੀਟਾਂ ਬਹੁਤ ਘੱਟ ਪੱਲੇ ਪਈਆਂ ਨੇ ਅਤੇ ਜਗਮੀਤ ਸਿੰਘ ਨੂੰ ਇਸ ਵੇਲੇ ਪੂਰੀ ਆਸ ਹੈ ਕਿ ਕਿਵੇਂ ਨਾ ਕਿਵੇਂ ਲਿਬਰਲ ਪਾਰਟੀ ਉਹਨਾਂ ਨੂੰ ਸੱਤਾ ਵਿੱਚ ਰਹਿਣ ਲਈ ਉਹਨਾਂ ਤੋਂ ਸਹਿਯੋਗ ਲਵੇ ਤਾਂ ਜੋ ਉਹਨਾਂ ਦੀ ਖਲਾਸੀ ਹੋ ਸਕੇ, ਨਹੀਂ ਤਾਂ ਜਗਮੀਤ ਸਿੰਘ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਝੱਲਣੀਆਂ ਪੈ ਸਕਦੀਆਂ ਨੇ। ਇਹ ਗੱਲ ਵੱਖਰੀ ਹੈ ਕਿ ਜਗਮੀਤ ਸਿੰਘ ਨੂੰ ਨਸਲਵਾਦ ਦਾ ਵੀ ਸਾਹਮਣਾ ਕਰਨਾ ਪਿਆ ਹੈ। ਉਹ NDP ਦੇ ਪਹਿਲੇ ਦਸਤਾਰਧਾਰੀ ਸਿੱਖ ਨੇਤਾ ਨੇ, ਜਿਸ ਕਾਰਨ ਉਹ ਅੰਦਰੂਨੀ ਤੌਰ 'ਤੇ ਅਤੇ ਬਾਹਰੀ ਤੌਰ 'ਤੇ ਵੀ ਨਸਲਵਾਦ ਦਾ ਲਗਾਤਾਰ ਸਾਹਮਣਾ ਕਰਦੇ ਆਏ ਨੇ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਾਇਦ ਇਸੇ ਕਰਕੇ NDP ਨੂੰ ਕਈ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੋਣਗੀਆਂ। ਪਰੰਤੂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ NDP ਦੀ ਕਾਰਗੁਜ਼ਾਰੀ ਪਿਛਲੇ ਸਮਿਆਂ ਨਾਲੋਂ ਬਹੁਤ ਮਾੜੀ ਸਾਬਤ ਹੋਈ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਹੁਣ ਪਲ ਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।